The country's body had got independence in 1947, but the pran pratishtha of its soul happened on January 22nd, 23 through the Prime Minister Modi. Mr. Thakur, his minister, said in the resolution. Modi तो divine है, ਰੱਬ ਨੇ ਤੈਨੂੰ ਚੁਣਿਆ ਇਸ ਪ੍ਰਾਨ ਪ੍ਰਤਿਸ਼ਠਾ ਦੇ ਲਈ ਔਰ the foundation of India's Sanatani movement and global impact. Lord Rama's teaching behind सबका साथ PM Modi writes to president. ਉਹਨੂੰ ਸੱਦਿਆ ਨਹੀਂ ਹੈ ਉਸ ਯੂਦਰ ਬੀਬੀ ਨੂੰ, ਪਰ ਉਹਨੂੰ ਕਹਿ ਰਿਹਾ ਜੀ ਦੇਖੋ ਹੁਣ ਇਹ ਨਵਾਂ ਨਾਰਾ सबका साथ, सबका विकास, सबका विश्वास, सबका प्रयास. Sangh Parwar to take over 50 lakh people to visit Ayodhya in months to come. With an aim to maintain the massive nationwide momentum around Ram Temple, various wings of Sangh Parwar, including RSS and BJP, will be taking over 50 lakh people to Ayodhya for a visit to the temple in the months to come. Kadon tak will continue till Ram Navami, falling on April 17. Vishwa Hindu Parishad, RSS and other organizations begin making arrangements for people in India and abroad, even as BJP ministers and MLAs plan for people in their constituencies. ਉਹਨਾਂ ਨੇ ਕਿਹਾ ਜੀ 543 ਲੋਕ ਸਭਾ ਦੇ ਹਲਕੇ ਨੇ ਭਾਰਤ 'ਚ ਔਰ ਹਰ ਇੱਕ ਚੋਂ ਹਰ BJP ਦਾ MP 10-10 ਹਜ਼ਾਰ ਬੰਦਾ ਕੱਢੇ। ਮਤਲਬ ਇਹ ਆ ਵੀ ਫੰਡਿੰਗ ਉਹ ਕਰਨਗੇ, ਟ੍ਰੇਨ ਵੀ, ਬੱਸਾਂ ਵੀ, ਰਹਿਣ ਦਾ ਵੀ, ਕਿ ਵੀ ਉੱਥੇ ਭੀੜ ਐਂ ਲੱਗੇ ਕਿ ਵੀ ਜਾ ਕੇ ਜਿਹੜੇ ਫਿਰ ਆਉਣਗੇ ਉਹਨਾਂ ਨੂੰ ਵੋਟਾਂ ਪਾਉਣਗੇ। ਉਹਨਾਂ ਨੂੰ ਇਹ ਡਰ ਹੈ ਕਿ ਵੀ ਜੇ ਇਹ ਮੋਮੈਂਟਮ ਕਾਇਮ ਨਾ ਰਹੀ ਤੇ ਅਲਟੀਮੇਟਲੀ ਇਹ ਜਿਹੜਾ ਰਾਮ ਦੇ ਨੂੰ ਉਹਨਾਂ ਨੇ ਵੋਟਾਂ 'ਚ ਕਨਵਰਟ ਕਰਨਾ ਭਗਵਾਨ ਰਾਮ ਦੇ ਨਾਲ, ਉਹ ਨਹੀਂ ਹੋ ਸਕਣਾ। ਭਗਵੇ ਝੰਡੇ ਲਹਿਰਾ ਦਿੱਤੇ ਲੋਕਾਂ ਦੇ, ਕਿੰਨੀਆਂ ਪਿਕਚਰਸ ਆਈਆਂ ਨੇ ਮਸੀਤਾਂ ਦੇ ਉੱਤੇ ਚੜ੍ਹ ਕੇ ਵੀ, ਆਗਰੇ ਮਸੀਤ ਦੇ ਉੱਤੇ, ਚਰਚ ਦੇ ਉੱਤੇ ਵੀ ਝੰਡੇ ਲਾਏ। ਮਤਲਬ ਉਹਨਾਂ ਨੇ ਬਿਲਕੁਲ ਮੈਸੇਜ ਦੇ ਦਿੱਤਾ ਕਿ ਭਾਈ ਇਹ ਜਿਹੜਾ ਬਾਕੀ ਸਾਰੇ ਦੋਮ ਤੇ ਸੇਮ ਨੇ, ਸੈਕੰਡ ਤੇ ਥਰਡ ਕਲਾਸ ਸਿਟੀਜ਼ਨ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 24 ਜਨਵਰੀ 2024 12 ਮਾਘ ਨਾਨਕ ਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਾਸ਼ਿੰਗਟਨ ਮੈਟਰੋ ਦੀਆਂ ਜਿਹੜੀਆਂ ਸਿੱਖ ਸੰਗਤਾਂ ਵੱਲੋਂ, ਜਿਸ ਵਿੱਚ ਜਿਹੜੇ ਮੈਰੀਲੈਂਡ, ਵਰਜੀਨੀਆ ਅਤੇ ਵਾਸ਼ਿੰਗਟਨ DC ਦੀਆਂ ਸਿੱਖ ਸੰਗਤਾਂ ਗੁਰਦੁਆਰਾ ਸਿੰਘ ਸਭਾ ਬ੍ਰੈਟ ਕਰੋੜ ਵਰਜੀਨੀਆ ਵਿਖੇ ਜਿਹੜੇ TV 84 ਦੇ ਫੰਡ ਰੇਜ਼ਿੰਗ ਦੌਰਾਨ ਸਿੱਖ ਸੰਗਤਾਂ ਵੱਲੋਂ ਆਪਣਾ ਜਿਹੜਾ ਤਿਲ ਫੁੱਲ ਜਿਹੜਾ ਭੇਟ ਕੀਤਾ ਗਿਆ ਸੀ। ਸੋ ਇਹਨਾਂ ਸਭ ਸਿੱਖ ਸੰਗਤਾਂ ਨੇ ਅੱਜ ਦਾ ਪ੍ਰੋਗਰਾਮ ਜਿਹੜਾ ਸਪਾਂਸਰ ਕੀਤਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਸਿੱਖ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ।
ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ RSS ਵੱਲੋਂ ਆਪਣੇ ਸੰਘ ਪਰਿਵਾਰ ਨੂੰ ਹੁਕਮ ਦਿੱਤਾ ਗਿਆ ਹੈ ਕਿ ਅਗਲੇ 3 ਮਹੀਨੇ ਵਿੱਚ 50 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਅਯੋਧਿਆ ਦੇ ਰਾਮ ਮੰਦਿਰ ਵਿੱਚ ਲਿਜਾਣ ਦਾ ਪ੍ਰਬੰਧ ਕੀਤਾ ਜਾਵੇ। ਔਰ ਯਾਦ ਰਹੇ, ਇਸ ਸਮੇਂ ਦੌਰਾਨ ਲੋਕ ਸਭਾ ਦੀਆਂ ਜਿਹੜੀ ਚੋਣਾਂ ਨੇ ਉਹ ਵੀ ਹੋਣੀਆਂ ਨੇ ਅਤੇ ਬੀਜੇਪੀ ਭਗਵਾਨ ਰਾਮ ਦੀ ਥਾਲੀ ਵਿੱਚ ਦੀਵੇ ਬਾਲ ਕੇ ਬੀਜੇਪੀ ਦੇ ਝੋਲੇ ਵਿੱਚੋਂ ਵੋਟਾਂ ਜਿਹੜੀਆਂ ਨੇ ਉਹ ਬਟੋਰਨਾ ਚਾਹੁੰਦੇ ਨੇ। ਸੋ ਇਹਨਾਂ ਦੀ ਸਿਆਸੀ ਨੌਟੰਕੀ ਨੂੰ ਦੇਖ ਕੇ ਭਗਵਾਨ ਰਾਮ ਜੀ ਵੀ ਕਹਿੰਦੇ ਹੋਣਗੇ ਰਾਮ 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 ਰਾਮ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਰਾਮ 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 ਤੋਂ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵਾਸ਼ਿੰਗਟਨ ਮੈਟਰੋ ਏਰੀਆ, ਜਦੋਂ ਵਾਸ਼ਿੰਗਟਨ ਮੈਟਰੋ ਕਿਹਾ ਜਾਂਦਾ ਹੈ, ਤੇ ਇਸ ਦੇ ਵਿੱਚ 3 ਸਟੇਟਾਂ ਵਰਜੀਨੀਆ, ਮੈਰੀਲੈਂਡ ਤੇ ਵਾਸ਼ਿੰਗਟਨ DC ਆ ਜਾਂਦੀਆਂ ਨੇ। ਕਿਉਂਕਿ ਪਿਛਲੇ ਦਿਨਾਂ 'ਚ ਜਦੋਂ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ TV 84 ਲਈ ਫੰਡ ਰੇਜ਼ਿੰਗ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੀਤਾ ਗਿਆ, ਬਿਲਕੁਲ, ਤੇ ਜ਼ਾਹਰ ਹੈ ਕਿ ਸੰਗਤ ਦੇ ਵਿੱਚ ਜਿੱਥੇ ਕਿ ਬਹੁਤ ਵੱਡੀ ਗਿਣਤੀ 'ਚ ਸੰਗਤ ਇਹਨਾਂ ਸਾਰੇ ਪਾਸਿਓਂ ਆਉਂਦੀ ਹੈ, ਉਹਨਾਂ ਨੇ ਵੀ ਭਾਵੇਂ ਕਿਸੇ ਨੇ ਜੋ ਵੀ ਤਿਲ ਫੁੱਲ ਜਦੋਂ ਅਸੀਂ ਕਹਿੰਦੇ ਹਾਂ ਤੇ ਉਹ ਇੱਕ ਦਮੜੀ ਤੋਂ ਸ਼ੁਰੂ ਹੋ ਜਾਂਦਾ। ਹਾਲਾਂ ਬਹੁਤ ਸਾਰਿਆਂ ਨੇ ਬਿਗ ਅਮਾਊਂਟ ਦਿੱਤੇ ਨੇ ਜਿਨ੍ਹਾਂ ਦੀ ਸਪਾਂਸਰਸ਼ਿਪ ਆਉਣ ਵਾਲੇ ਦਿਨਾਂ 'ਚ ਅਸੀਂ ਰੈਕਗਨਾਈਜ਼ ਕਰਾਂਗੇ। ਪਰ ਮੈਨੂੰ ਲੱਗਾ ਵੀ ਸਭ ਤੋਂ ਪਹਿਲਾਂ ਜਦੋਂ ਅਸੀਂ ਸੰਗਤੀ ਰੂਪ ਦੇ ਵਿੱਚ ਦੇਖਦੇ ਹਾਂ ਕਿ ਜਿਹੜੀ ਭਾਵਨਾ ਦੇ ਨਾਲ, ਔਰ ਮੈਨੂੰ ਹਮੇਸ਼ਾ ਹੀ ਭਾਈ ਗੁਰਦਾਸ ਜੀ ਦੀ ਵਾਰ ਔਰ ਉਹ ਜਿਹੜਾ ਗੁਰੂ ਅਰਜਨ ਸਾਹਿਬ ਦੇ ਜੀਵਨ ਦੀ ਉਹ ਸਾਖੀ ਕਿ ਜਦੋਂ ਕਾਰ ਸੇਵਾ ਹੋ ਰਹੀ ਹੈ ਔਰ ਅੱਡ-ਅੱਡ ਲੋਕ ਵੱਡੀਆਂ ਜਿਹੜੀਆਂ ਵੀ ਦਸਵੰਧ ਦੀਆਂ ਔਰ ਦੂਸਰੀਆਂ ਭੇਟਾਵਾਂ ਦੇ ਰਹੇ ਨੇ, ਤੇ ਇੱਕ ਗਰੀਬ ਸਿੱਖ ਜਿਹਨੇ ਆਪਣੀ ਘਰਵਾਲੀ ਨੂੰ ਪ੍ਰੀਵੀਅਸ ਨਾਈਟ ਕਿਹਾ ਕਿ ਵੀ ਮੈਂ ਜਾਣਾ ਕੱਲ ਗੁਰੂ ਦਰਬਾਰ, ਤੇ ਕੁਛ ਵੀ ਉਹਨੇ ਕਿਹਾ ਵੀ ਬਾਕੀ ਤਾਂ ਕੁਛ ਨਹੀਂ ਹੈ, ਇੱਕ ਕੌਡੀ ਜਿਹੜੀ ਕਿ ਕਿਤੇ ਸੰਭਾਲ ਕੇ ਉਹਨੇ ਰੱਖੀ ਹੋਈ ਸੀ, ਬੀਬੀ ਨੇ ਉਹਨੇ ਦਿੱਤੀ ਤੇ ਉਹਨੇ ਆਪਣੇ ਪੱਗ ਦੇ ਵਿੱਚ ਰੱਖ ਕੇ ਉਹ ਪਹੁੰਚ ਗਿਆ। ਉਹਨੂੰ ਸਾਰੇ ਦੇ ਰਹੇ ਨੇ ਅੱਗੋਂ ਆ ਕੇ ਔਰ ਉਹ ਪਿੱਛੇ ਖੜਾ ਹੈ। ਔਰ ਜਦੋਂ ਹੁਣ ਸਾਰਿਆਂ ਦੀਆਂ ਭੇਟਾਵਾਂ ਆ ਗਈਆਂ ਔਰ ਅਰਦਾਸ ਮੇਵੜਾ ਸਿੰਘ ਕਰੇ ਨਾ, ਉਹ ਕਹੇ ਵੀ ਗੁਰੂ ਸਾਹਿਬ ਕਹਿ ਰਹੇ ਨੇ ਵੀ ਨਹੀਂ ਅਜੇ ਸਾਰਿਆਂ ਦੀ ਭੇਟਾ ਨਹੀਂ ਆਈ, ਤੇ ਕੁਝ ਦੇਰ ਬਾਅਦ ਗੁਰੂ ਸਾਹਿਬ ਨੇ ਇੱਕ ਸਿੱਖ ਨੂੰ ਭੇਜਿਆ ਵੀ ਉਹ ਸਿੱਖ ਹੈ ਉਹਨੂੰ ਲਿਆਓ। ਉਹਨੂੰ ਕਿਹਾ ਕਿ ਭਾਈ ਤੂੰ ਲਿਆਇਆ ਤੇ ਦਿੰਦਾ ਕਿਉਂ ਨਹੀਂ, ਗੁਰੂ ਦੇ ਨਾਂ ਤੇ ਲਿਆਇਆ। ਤੇ ਉਹਨੇ ਬੜੇ ਸੰਗ ਦੇ ਜਿਹਨੂੰ ਅਸੀਂ ਲਫ਼ਜ਼ ਕਹਿੰਦੇ ਆ ਆਪਣੀ ਉਸ ਲੜ ਚੋਂ ਕੌਡੀ ਅੱਗੇ ਕੀਤੀ, ਥੱਲੇ ਰੱਖਣ ਲਈ ਜਿੱਥੇ ਭੇਟ ਸੀ ਗੁਰੂ ਸਾਹਿਬ ਨੇ ਆਪਣਾ ਹੱਥ ਅੱਗੇ ਕੀਤਾ ਔਰ ਉਹਨਾਂ ਨੇ ਗੁਰੂ ਸਾਹਿਬ ਨੇ ਖੁਦ ਅਰਦਾਸ ਕੀਤੀ ਕਿ ਭਾਈ ਇਹ ਸਿੱਖ ਆਪਣਾ ਸਰਬੰਸ ਦੇ ਰਿਹਾ ਹੁਣ। ਔਰ ਇਹਦੇ ਤੇ ਹੀ ਭਾਈ ਗੁਰਦਾਸ ਕੋਲ ਬੈਠੇ ਨੇ ਔਰ ਉਹਨਾਂ ਦੀ ਕਲਮ ਚੱਲਦੀ ਹੈ ਕਿ ਭਾਵਨੀ ਭਗਤ ਪਾਏ ਕੌਡੀ ਅੱਗੇ ਭਾਗ ਰੱਖੇ, ਕਿ ਭਾਈ ਇਹ ਹੈ ਕਿ ਜਦੋਂ ਭਾਵਨਾ ਹੈ, ਪਿਆਰ ਹੈ, ਤੇ ਉਹ ਕੌਡੀ ਜਿਹੜੀ ਹੈ ਉਸ ਨੂੰ ਵੀ ਗੁਰੂ ਕਬੂਲ ਕਰਦਾ ਹੈ। ਔਰ ਉਹਨਾਂ ਕਿਹਾ ਵੀ ਜਿਨ੍ਹਾਂ ਕੋਲ ਲੱਖਾਂ ਹੋਣਗੇ ਉਹ ਹਜ਼ਾਰਾਂ ਉਹਨਾਂ ਨੇ ਦਿੱਤੇ, ਜਿਨ੍ਹਾਂ ਕੋਲ ਹਜ਼ਾਰਾਂ ਨੇ ਉਹਨਾਂ ਨੇ ਸੈਂਕੜਿਆਂ ਦਿੱਤੇ। ਸੋ ਮੈਂ ਹਮੇਸ਼ਾ ਇਹ ਮਹਿਸੂਸ ਕਰਦਾ ਹਾਂ ਕਿ ਜਿਸ ਵੀ ਕਾਜ਼ ਦੇ ਵਿੱਚ ਸੰਗਤ ਦੀ ਦਮੜੀ ਵੀ ਪੈਂਦੀ ਹੈ ਉਸ ਦੇ ਵਿੱਚ ਬਰਕਤ ਵੀ ਹੁੰਦੀ ਹੈ, ਗੁਰੂ ਦੀ ਰਹਿਮਤ ਵੀ ਹੁੰਦੀ ਹੈ। ਔਰ ਸਾਨੂੰ ਵੀ ਇਹ ਯਾਦ ਦਹਾਨੀ ਹੁੰਦੀ ਹੈ ਕਿ ਜਿਸ ਕਾਜ਼ ਦੇ ਲਈ ਅਸੀਂ ਤੁਰੇ, ਜਿਸ ਕਾਜ਼ ਲਈ ਅਸੀਂ ਖੜੇ, ਇਹ ਸਾਡੀ 35 ਮਿਲੀਅਨ ਸਿੱਖ ਕੌਮ ਦਾ ਕਾਜ਼ ਹੈ। ਇਸ ਨੂੰ ਗੁਰੂ ਦੀ ਅਸੀਸ ਹੈ ਔਰ ਗੁਰੂ ਦੀ ਸੰਗਤ ਦਾ ਪਿਆਰ ਉਹ ਤਾਂ ਅਸੀਂ ਜਿੱਥੇ ਵੀ ਜਾਂਦੇ ਹਾਂ ਅਸੀਂ ਮਹਿਸੂਸ ਵੀ ਕਰਦੇ ਹਾਂ। ਪਰ ਮੈਂ ਇਹ ਅੱਜ ਦਾ ਸਮੁੱਚਾ ਪ੍ਰੋਗਰਾਮ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਆਪਣੀ ਤਿਲ ਫੁੱਲ ਦੀ ਭੇਟਾ ਜਿਹੜੀ ਹੈ ਉਹ TV 84 ਪੰਥ ਦੀ ਆਵਾਜ਼, ਖਾਲਿਸਤਾਨ ਦੀ ਆਵਾਜ਼, ਕੌਮੀ ਘਰ ਦੀ ਇਕੱਲੀ ਚਾਹਨਾ ਨਹੀਂ, ਉਸ ਦੇ ਉੱਤੇ ਜਿਹੜੇ ਦਰਪੇਸ਼ ਖਤਰੇ ਨੇ ਡੇ ਟੂ ਡੇ ਬੇਸਿਸ ਤੇ ਉਸ ਪ੍ਰਤੀ ਵੰਗਾਰ TV 84 ਆਪਣੇ ਇੱਕ ਸੀਮਤ ਦਾਇਰਾਕਾਰ 'ਚ ਰਹਿੰਦੇ ਆ। ਪਿਛਲੇ 12 ਸਾਲ ਤੋਂ ਇਸ ਆਜ਼ਾਦੀ ਦਾ ਝੰਡਾ ਚੁੱਕਿਆ ਹੋਇਆ। ਸੋ ਅਸੀਂ ਸਮੁੱਚੀ ਸਿੱਖ ਸੰਗਤ ਦਾ ਸ਼ੁਕਰੀਆ ਅਦਾ ਕਰਦੇ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਇੰਟਰਨੈਸ਼ਨਲ ਮੀਡੀਆ ਨੇ ਜੋ ਕੁਛ 22 ਜਨਵਰੀ ਨੂੰ ਰਾਮ ਮੰਦਰ ਦੇ ਨਾਂ ਥੱਲੇ ਅਯੁੱਧਿਆ ਦੇ ਵਿੱਚ ਹੋਇਆ,
ਉਸ ਤੋਂ ਪਹਿਲਾ ਪ੍ਰਕਰਨ, ਉਸ ਤੋਂ ਬਾਅਦ ਜੋ ਮਾਹੌਲ ਸਿਰਜਿਆ ਗਿਆ ਔਰ ਜਿਸ ਤੇ ਆਧਾਰਿਤ ਜਿਹੜਾ ਹੈ ਉਹ ਸਾਰੇ ਪਾਸੇ ਕਮੈਂਟਰੀਜ਼ ਹੋ ਰਹੀਆਂ ਬਿਲਕੁਲ। ਔਰ ਉਹਦੇ 'ਚ ਇਹ ਹੈ ਕਿ ਭਾਈ ਇਸ ਵੇਲੇ ਮੋਦੀ ਸਰਕਾਰ ਦੇ ਵਿੱਚ ਜਿਹੜੀ RSS ਦੇ ਕੰਟਰੋਲ 'ਚ ਹੈ, ਜ਼ਾਹਰ ਹੈ BJP ਉਹਨਾਂ ਦੀ ਆਊਟਫਿਟ ਹੈ, ਉਹਦੇ 'ਚ ਹਿਟਲਰ ਦਾ ਨਾਜ਼ੀਜ਼ਮ, ਮੁਸੋਲਿਨੀ ਦਾ ਅਥੋਰੀਟੇਰੀਅਨਿਜ਼ਮ ਔਰ ਜਿਹੜੀ ਧਰਮ ਅੰਧਤਾ, ਜਿਹੜੀ ਜਿਹਨੂੰ ਮਿਡਲ ਏਜਸ ਕਹਿੰਦੇ ਨੇ, ਮਿਡਲ ਏਜਸ ਦੇ ਵਿੱਚ ਜਿਵੇਂ ਅਸੀਂ ਈਵਨ ਇੰਗਲੈਂਡ ਵਰਗੇ 'ਚ ਜਿੱਥੇ ਕੈਥੋਲਿਕਸ ਔਰ ਪ੍ਰੋਟੈਸਟੈਂਟ ਬਰਨਿੰਗ ਐਟ ਦਾ ਸਟੇਕ, ਜਿਉਂਦੇ ਸਾੜਨਾ, ਮੈਸੈਕਰ, ਬਲੱਡੀ ਮੈਰੀ, ਫਿਰ ਅਸੀਂ ਇਹ ਰਿਲੀਜੀਅਸ ਕਨਫਲਿਕਟ ਸਾਰੇ ਖਿੱਤੇ ਦੇ ਵਿੱਚ ਦੇਖਦੇ ਹਾਂ ਮਜ਼ਹਬ ਦੇ ਨਾਂ ਥੱਲੇ। ਲੇਕਿਨ 2 ਵਰਲਡ ਵਾਰਸ ਜਿਹੜੀਆਂ ਨੇ ਉਹ ਉਹਦੇ 'ਚ ਕੋਈ ਮਜ਼ਹਬ ਦਾ ਆਧਾਰ ਨਹੀਂ ਸੀ, ਨਸਲ ਔਰ ਦੂਸਰੀਆਂ ਚੀਜ਼ਾਂ ਸੀ। ਲੇਕਿਨ ਇਹ ਨਸਲ ਔਰ ਅਥੋਰੀਟੇਰੀਅਨਿਜ਼ਮ ਦੇ ਨਾਲ ਨਾਲ ਤੀਸਰਾ ਜਿਹੜਾ ਧਰਮ ਅੰਧਤਾ ਦਾ ਫੈਕਟਰ ਹੈ, ਫੈਨੇਟਿਸਿਜ਼ਮ ਹੈ, ਰਿਲੀਜੀਅਸ ਫੈਨੇਟਿਸਿਜ਼ਮ, ਉਹ ਵੀ ਇਨਕਲੂਡਡ ਹੈ ਇਸ ਦੇ ਵਿੱਚ। ਸੋ ਇਹ ਬੜਾ ਖਤਰਨਾਕ ਟੌਕਸਿਕ ਬੰਬ ਹੈ ਜਿਸ ਦੇ ਅਸੀਂ ਅਸਰ ਦੇਖੇ ਨੇ। ਜੋ ਕੁਛ ਪਿਛਲੇ ਲਗਭਗ ਜਦੋਂ 1999 ਦੇ ਵਿੱਚ RSS ਨੇ ਔਰ ਉਹਦੀ ਵਿੰਗ BJP ਨੇ ਪਾਲਮਪੁਰ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹ ਮਤਾ ਪਾਸ ਕੀਤਾ ਸੀ ਕਿ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਬਣਾਇਆ ਜਾਏਗਾ, ਜਿਹੜਾ ਸਿਆਸੀ ਮਤਾ ਸੀ ਔਰ ਉਸ ਦਾ ਕੋਈ ਕਿਸੇ ਨਾਲ ਲਾਗਾ ਦੇਗਾ ਨਹੀਂ ਸੀ। ਹਾਲਾਂ ਉਸ ਤੋਂ ਪਹਿਲਾਂ ਇਸ ਲਾਈਨ ਦੇ ਉੱਤੇ ਵੀ, ਔਰ ਕੱਲ੍ਹ ਹੀ ਮੈਂ ਇੱਕ ਅਰੁਣ ਨਹਿਰੂ ਦੀ ਸ਼ਾਇਦ ਉਹ ਰਿਸ਼ਤੇਦਾਰ ਲੇਡੀ, ਉਸ ਦਾ ਇੰਟਰਵਿਊ ਸੁਣ ਰਿਹਾ ਸੀ ਔਰ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ, ਔਰ ਅੱਜ ਦੇ ਰੇਡੀਓ ਪ੍ਰੋਗਰਾਮ 'ਚ ਵੀ ਮੈਂ ਟੋਰਾਂਟੋ ਅੱਜ ਦੀ ਆਵਾਜ਼ ਕਿਹਾ ਕਿ ਬਹੁਤਾ ਫਰਕ ਨਹੀਂ ਹੈ, ਕਿਉਂਕਿ ਅਸੀਂ 2 ਦਿਨ ਬਾਅਦ 26 ਜਨਵਰੀ ਨੂੰ ਲੈ ਕੇ ਵੀ ਜ਼ਿਕਰ ਕਰ ਰਹੇ ਹਾਂ ਕਿ ਦੁਨੀਆ ਭਰ ਜਿੱਥੇ ਜਿੱਥੇ ਇੰਡੀਅਨ ਐਮਬੈਸੀਜ਼, ਕੌਂਸੂਲੇਟ, ਹਾਈ ਕਮਿਸ਼ਨ ਨੇ, ਸਿੱਖਾਂ ਵੱਲੋਂ ਪ੍ਰੋਟੈਸਟ ਕੀਤੇ ਜਾ ਰਹੇ ਨੇ ਜ਼ੋਰਦਾਰ। ਕਰ ਅਸੀਂ ਆਸਟ੍ਰੇਲੀਆ ਦਾ ਸਪੈਸੀਫਿਕਲੀ ਕੈਨਬਰਾ, ਔਰ ਜਿੱਥੇ ਰਾਜਧਾਨੀ ਆਸਟ੍ਰੇਲੀਆ ਦੀ ਕੈਨਬਰਾ, ਉਹਦੇ ਹਾਈ ਕਮਿਸ਼ਨ ਦੇ ਬਾਹਰ ਵੀ, ਔਰ ਪਰਥ ਵੈਸਟਰਨ ਆਸਟ੍ਰੇਲੀਆ ਜਿੱਥੇ ਕਿ ਇੰਡੀਅਨ ਕੌਂਸੂਲੇਟ ਹੈ, ਉਹਦੇ ਬਾਹਰ ਪ੍ਰੋਟੈਸਟ ਦੇ ਬਾਰੇ ਡਿਟੇਲ 'ਚ ਦੱਸਿਆ ਸੀ। ਉੱਥੋਂ ਬਹੁਤ ਸਾਰਿਆਂ ਦਾ ਧੰਨਵਾਦ ਵੀ ਆਇਆ। ਅਸੀਂ ਕੋਈ ਧੰਨਵਾਦ ਦੇ ਪਾਤਰ ਨਹੀਂ ਹੈ, ਇਹ ਸਾਡਾ ਫਰਜ਼ ਹੈ ਔਰ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਿੱਥੇ ਵੀ ਸਾਡੇ ਵੀਰ ਭੈਣਾਂ ਐਕਟਿਵਲੀ ਕੌਮ ਦੇ ਲਈ ਕੁਛ ਕਰਦੇ ਨੇ। ਔਰ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਵੈਨਕੂਵਰ ਹੋਏ, ਸਰੀ ਹੋਏ, ਟੋਰਾਂਟੋ ਹੋਏ ਔਰ ਅਮਰੀਕਾ 'ਚ ਜਿਵੇਂ ਲਗਾਤਾਰਤਾ ਨਾਲ ਅਸੀਂ ਦੱਸ ਰਹੇ ਹਾਂ ਕਿ ਵਾਸ਼ਿੰਗਟਨ DC ਦੇ ਵਿੱਚ ਜਿਹੜਾ ਜ਼ੋਰਦਾਰ ਪ੍ਰੋਟੈਸਟ 11 ਵਜੇ ਤੋਂ 2 ਵਜੇ ਤੱਕ ਮੈਸੇਚਿਊਸਟਸ ਐਵਨਿਊ ਤੇ ਹੋਏਗਾ ਔਰ ਨਿਊਯਾਰਕ, ਨਿਊ ਜਰਸੀ ਤੋਂ ਬੱਸਿਸ ਚੱਲਣਗੀਆਂ। ਸੈਨ ਫਰਾਂਸਿਸਕੋ ਵਿੱਚ ਤਾਂ ਵੱਡੀ ਇਸ ਦੇ ਉੱਤੇ ਇੱਕ ਪੂਰੀ ਰੈਲੀ ਹੈ, ਜਿਹਦੇ ਵਿੱਚ ਸ਼ਾਇਦ ਵਹੀਕਲ ਰੈਲੀ ਵੀ ਹੋਏਗੀ ਔਰ ਪ੍ਰੋਟੈਸਟ ਵੀ ਹੋਏਗਾ। ਹਾਲਾਂ ਸਾਡੇ ਵੀਰ ਹਿਊਸਟਨ ਤੋਂ ਵੀ ਔਰ ਹੋਰਨਾਂ ਨੇ ਵੀ ਸਾਨੂੰ ਇਹ ਪਹੁੰਚ ਕਰਕੇ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕਿਉਂਕਿ ਇਹਨਾਂ ਮੌਕਿਆਂ ਦੇ ਉੱਤੇ 26 ਜਨਵਰੀ ਖਾਸ ਤੌਰ 'ਤੇ ਸੈਨ ਫਰਾਂਸਿਸਕੋ ਵਾਲੀ ਰੈਲੀ 'ਤੇ ਜਿਹੜਾ ਉਹ ਕੋਈ ਨਾ ਕੋਈ ਭੜਕਾਹਟ ਵਾਲਾ ਮਾਹੌਲ ਪੈਦਾ ਕਰ ਸਕਦੇ ਨੇ ਕੌਂਸੂਲੇਟ ਵਾਲੇ ਆਪਣੇ ਏਜੰਟ ਪ੍ਰੋਵੋਕੇਟਰਸ ਰਾਹੀਂ ਵੀ, ਅਦਰਵਾਈਜ਼ ਵੀ। ਸੋ ਅਸੀਂ ਤਾਂ ਲਗਾਤਾਰਤਾ ਨਾਲ ਇਹ ਅਪੀਲ ਕਰਦੇ ਹਾਂ ਕਿ ਭਾਈ, ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਸਟਾਕਟਨ ਦੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੂੰ ਚਿੱਠੀ, ਜਾਂ ਜਿਹੜੀ ਹੈ ਅਮਰੀਕਨ ਸਿੱਖ ਕਾਕਸ ਕਮੇਟੀ ਨੂੰ ਜਿਹੜਾ ਉਹ ਸੌਫਟ ਵਰਡਡ ਲੈਟਰ, ਇਹ ਸਾਰਾ ਹੀ ਉਸ ਪਾਸੇ ਵੱਲ ਇਸ਼ਾਰਾ ਕਰਦਾ ਹੈ ਕਿ ਭਾਈ ਉਹਨਾਂ ਨੇ ਹੋਰ ਪਤਾ ਨਹੀਂ ਕਿਹੜਾ ਕਬੂਤਰ ਟੋਕਰੀ ਥੱਲੋਂ ਕੱਢਣਾ ਹੈ। ਔਰ ਇਹ ਅਸੀਂ ਅਗੇਨ ਅਪੀਲ ਕਰਾਂਗੇ ਕਿ ਇਸ ਦੇ ਉੱਤੇ ਬਿਲਕੁਲ ਜਿਹੜਾ ਉਹ ਧਿਆਨ ਦੇਣ ਦੀ ਲੋੜ ਹੈ। ਸੋ ਮੈਂ ਇਹ 26 ਜਨਵਰੀ ਦਾ ਹਵਾਲਾ ਇਸ ਲਈ ਵੀ ਦਿੱਤਾ ਹੈ ਕਿ ਪਿਛਲੇ 75 ਸਾਲਾਂ ਦੇ ਵਿੱਚ ਜੇ ਅਸੀਂ ਦੇਖੀਏ 47 ਤੋਂ ਹੁਣ ਤੱਕ ਔਰ 1950 ਦੇ ਹਵਾਲੇ ਨਾਲ 74 ਗਣਤੰਤਰ ਦਿਵਸ, ਤੇ ਫਰਕ ਕਾਂਗਰਸ ਔਰ BJP ਜਾਂ RSS 'ਚ ਇੰਨਾ ਕੀ ਹੈ ਕਿ ਕਾਂਗਰਸ ਨੇ ਸੈਕੂਲਰਿਜ਼ਮ ਦਾ ਲਬਾਦਾ ਪਹਿਨ ਕੇ ਜੋ ਕੁਝ ਸਿੱਖਾਂ ਦੇ ਨਾਲ ਕੀਤਾ, ਵੱਡਾ ਲੰਬਾ ਵਕਤ ਕਾਂਗਰਸ ਦਾ ਰੂਲ ਹੀ ਸੀ 84 ਤੱਕ, 37 ਸਾਲ ਵੀ ਪੀਸਫੁਲੀ ਕਿਵੇਂ ਉਹਨਾਂ ਦੇ ਹੱਕਾਂ ਨੂੰ ਡਿਨਾਈ ਕੀਤਾ, ਔਰ ਫਿਰ ਫੁੱਲ ਫਲੈਜ ਜਿਹੜਾ ਉਹ ਅਟੈਕ ਦਰਬਾਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰਿਆਂ ਦੇ ਸਿੱਖਾਂ ਦੇ ਖਿਲਾਫ ਜੰਗੇ ਐਲਾਨੇ ਜੰਗ ਉਹਨਾਂ ਨੇ। ਔਰ ਮੈਂ ਅਰੁਣ ਨਹਿਰੂ ਦੀ ਇੱਕ ਰਿਸ਼ਤੇਦਾਰ ਬੀਬੀ ਜਿਹੜੀ ਜਰਨਲਿਸਟ ਵੀ ਹੈ ਔਰ ਰਾਈਟਰ ਵੀ ਹੈ, ਉਹਦਾ ਕਿਤੇ ਇੰਟਰਵਿਊ ਦੇਖ ਰਿਹਾ ਸੀ। ਉਹਨੇ ਕਿਹਾ ਜੀ
84 ਤੋਂ ਬਾਅਦ ਜਦੋਂ ਕਿ ਰਾਜੀਵ ਗਾਂਧੀ ਪਾਵਰ 'ਚ ਆਇਆ, ਅਰੁਣ ਨਹਿਰੂ ਨੇ ਰਾਜੀਵ ਗਾਂਧੀ ਨੂੰ ਕਿਹਾ ਵੀ ਜੇ ਤੂੰ ਪਾਵਰ 'ਚ ਰਹਿਣਾ ਜਾਂ ਅੱਗੋਂ ਕਾਂਗਰਸ ਨੂੰ ਲੈਣਾ ਤਾਂ 3 ਕੰਮ ਕਰ। ਆਰਟੀਕਲ 370 ਖਤਮ ਕਰੋ, ਕਸ਼ਮੀਰ 'ਚੋਂ यूनिफॉर्म सिविल कोड लागू करो और राम मंदिर बनाओ। और इनफैक्ट बीजेपी ने तो ਜਾਂ RSS ने तो 1999 ਦੇ ਵਿੱਚ ਇਹ ਮਤਾ ਪਾਲਮਪੁਰ 'ਚ ਕੀਤਾ। ਰਾਜੀਵ ਗਾਂਧੀ ਦੇ ਹੁਕਮਾਂ ਥੱਲੇ ਹੀ ਅਦਾਲਤ ਰਾਹੀਂ ਆਪਰੇਟ ਕਰਕੇ 1986 ਦੇ ਵਿੱਚ ਇਹ ਬਾਬਰੀ ਮਸਜਿਦ ਦੇ ਦਰਵਾਜ਼ੇ ਖੋਲ ਦਿੱਤੇ ਗਏ ਸੀ, ਇੱਕ ਹਿੱਸੇ ਦੇ ਵਿੱਚ ਪੂਜਾ ਸ਼ੁਰੂ ਕਰਾ ਦਿੱਤੀ ਗਈ ਸੀ। ਸੋ ਇਹ ਇਹਨਾਂ ਦੀ ਉਸ ਵੇਲੇ ਦੀ ਵੀ ਦੌੜ ਲੱਗੀ ਹੋਈ ਸੀ ਕਿ ਉਹਦਾ ਕ੍ਰੈਡਿਟ ਕਿਹਨੇ ਲੈਣਾ ਹੈ। ਉਹਨਾਂ ਨੇ ਸੈਕੂਲਰਿਜ਼ਮ ਦਾ ਲਬਾਦਾ ਰੱਖਿਆ ਹੋਇਆ ਸੀ। ਇਹਨਾਂ ਦਾ ਤਾਂ ਜਦੋਂ ਤੋਂ ਜਨਮ ਹੋਇਆ, ਜਦੋਂ ਤੋਂ ਇਹ ਜੰਮੇ ਨੇ 1925 ਦੇ ਵਿੱਚ, ਇਹਨਾਂ ਨੇ ਸਿੱਧੇ ਤੌਰ ਦੇ ਉੱਤੇ ਹਿੰਦੁਸਤਾਨ ਔਰ ਮੁਸਲਮਾਨਾਂ ਈਸਾਈਆਂ ਦੇ ਲਈ ਤਾਂ ਕੋਈ ਥਾਂ ਨਹੀਂ ਹੈ, ਉਹ ਤਾਂ ਹਿਟਲਰ ਵਾਲਾ ਰੈਜ਼ੋਲੂਸ਼ਨ ਹੀ ਹੈ। ਔਰ ਸਿੱਖਾਂ ਬੌਧੀਆਂ ਜੈਨੀਆਂ ਨੂੰ ਜਿਹੜਾ ਹੈ ਉਹ ਹਿੰਦੂ ਫੋਲਡ ਦੇ ਵਿੱਚ ਕਿਲ ਕਰਨਾ। ਔਰ ਦੂਸਰਾ, ਔਰ ਮੈਂ ਦੇਖ ਰਿਹਾ ਸੀ ਵੀ ਕਿਉਂਕਿ ਇਹਨਾਂ ਦਿਨਾਂ 'ਚ ਸ਼ੰਕਰਾਚਾਰੀਆ ਵੀ ਖਬਰਾਂ ਦੇ ਵਿੱਚ ਰਹੇ, ਤੇ ਇੱਕ ਸ਼ੰਕਰਾਚਾਰੀਆ ਜਿਹੜਾ ਸ਼ਾਇਦ ਉੜੀਸਾ ਦਾ ਹੈ, ਜਿਹੜਾ ਬਹੁਤ ਵੋਕਲ ਹੈ, ਤੇ ਉਹ ਕਹਿ ਰਿਹਾ ਸੀ ਕਿ ਜੀ ਹੁਣ ਸਨਾਤਨ ਧਰਮ ਦੀ ਰੱਖਿਆ ਦੇ ਲਈ ਸਾਨੂੰ ਹੋਰ ਵੀ ਕੁਝ ਕਰਨਾ ਪਏਗਾ। ਉਹ RSS ਨੂੰ ਵੀ ਇਹ ਕਹਿ ਰਹੇ ਸੀ, ਉਹਨੇ ਕਿਹਾ ਜੀ ਸਨਾਤਨ ਧਰਮ ਦੀ ਰੱਖਿਆ ਲਈ ਜਿਹੜਾ ਪਹਿਲਾਂ ਜਿਹੜੇ ਨਾਂਗੇ ਜਿਹੜੇ ਨੇ ਉਹ ਪੈਦਾ ਕੀਤੇ ਸੀ, ਸਾਡੇ ਹੀ ਅਖਾੜਾ ਸੀ ਕਿ ਵੀ ਉਹ ਲੜਨਗੇ ਔਰ ਸਨਾਤਨ ਧਰਮ ਦੀ ਰੱਖਿਆ ਕਰਨਗੇ, ਕਿ ਉਹ ਦੂਰ ਪਹਾੜਾਂ ਪੂੜਾਂ ਚਲੇ ਗਏ, ਉਹਨਾਂ ਨੂੰ ਵੀ ਰੱਖਿਆ ਭੁੱਲ ਗਈ। ਫਿਰ ਉਹ ਕਹਿੰਦਾ ਕਿ ਜੀ ਫਿਰ ਗੁਰੂ ਗੋਬਿੰਦ ਸਿੰਘ ਨੇ ਜਿਹੜਾ 300 ਸਾਲ ਪਹਿਲਾਂ ਖਾਲਸਾ ਬਣਾਇਆ, ਉਹ ਵੀ ਜਿਹੜੇ ਨੇ ਉਸ ਚੋਂ ਨਿਕਲ ਕੇ ਸਨਾਤਨ ਧਰਮ ਦੇ ਰੱਖਿਅਕ ਨਹੀਂ ਰਹੇ, ਉਹਨਾਂ ਨੇ ਵੀ ਆਪਣਾ ਕਰ ਲਿਆ। ਫਿਰ RSS ਇਸ ਕੰਮ ਲਈ ਬਣਿਆ ਸੀ, ਸਨਾਤਨ ਧਰਮ ਦੀ ਰੱਖਿਆ ਲਈ, ਉਹ ਵੀ ਹੁਣ ਧਰਮ ਤੋਂ ਜਾਂ ਦੂਜੀ ਦੀ ਥਾਂ ਸਿਆਸਤ ਵੱਲ ਔਰ ਪਾਵਰ ਵੱਲ। ਸੋ ਜਦੋਂ ਤੁਸੀਂ ਇਹ ਸਭ ਕਿਸਮ ਦੀਆਂ ਇੰਟਰਪ੍ਰੀਟੇਸ਼ਨਸ ਦੇਖਦੇ ਹੋ ਤਾਂ ਫਿਰ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਾਈ ਇਸ ਨੂੰ ਜਿਹੜੇ ਦੁਨੀਆ ਦੇ ਥਿੰਕ ਟੈਂਕ ਨੇ, ਜਿਹੜੇ ਇਹਨਾਂ ਦੇ ਚਿੰਤਕ ਨੇ, ਆਬਜ਼ਰਵਰ ਨੇ, ਰਿਕਾਰਡ ਤਾਂ ਸਾਹਮਣੇ ਹੈ। ਔਰ ਫਿਰ ਜਿੰਨੀਆਂ ਐਮਬੈਸੀਆਂ ਫੋਰਨ ਕੰਟਰੀਜ਼ ਦੀਆਂ ਜਿਨ੍ਹਾਂ ਦੇ ਉੱਥੇ ਬਿਠਾਏ ਹੋਏ ਨੇ ਐਮਬੈਸਡਰ, ਹਾਈ ਕਮਿਸ਼ਨ, ਉਹਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਬਈ ਉੱਥੇ ਕੀ ਹੁੰਦਾ ਹੈ ਤੇ ਕੀ ਚੱਲ ਰਿਹਾ ਹੈ। ਜਾਂ ਜੇ ਈਵਨ ਜਿਹੜਾ ਜੈਨੋਸਾਈਡ ਵਾਚ ਹੈ, ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਬਿਲਕੁਲ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਲਈ ਤਾਂ ਬਿਲਕੁਲ ਗਰਾਊਂਡ ਜਿਹੜੀ ਆ ਉਹ ਤਿਆਰ ਹੈ। ਉਹ ਪਹਿਲੇ ਸਟੈਪ ਜਿਹੜੇ 8 ਜਾਂ 10 ਸਟੈਪ ਨੇ ਜੈਨੋਸਾਈਡ ਦੇ, ਉਹਦੇ 'ਚੋਂ ਕੁਛ ਤਾਂ ਆਲਰੇਡੀ ਹੋ ਚੁੱਕੇ ਨੇ। ਸੋ ਇਹਨਾਂ ਸਭ ਦੇ ਚੱਲਦੇ ਆ ਹੁਣ ਜਦੋਂ ਇਹ ਸਾਰੀ ਨੌਟੰਕੀ 22 ਜਨਵਰੀ ਨੂੰ ਹੋਈ, ਔਰ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਵੀ ਉਹ ਉਹਦੇ 'ਚ ਈਵਨ ਜਿਹੜੇ ਆਪਣੇ ਆਪ ਨੂੰ ਸਨਾਤਨੀ ਧਰਮ ਦੇ ਰੱਖਿਅਕ ਦੇ ਤੌਰ 'ਤੇ ਆਦਿ ਸ਼ੰਕਰਾਚਾਰੀਆ ਨੇ 1200 ਸਾਲ ਪਹਿਲਾਂ ਜਿਹੜੇ ਮੱਠ ਸਥਾਪਿਤ ਕੀਤੇ, ਔਰ ਜਿਹੜੇ ਇਹਨਾਂ ਦੇ ਸ਼ੰਕਰਾਚਾਰੀਆ 4 ਸਟੇਟਾਂ ਦੇ ਵਿੱਚ ਉੱਤਰਾਖੰਡ, ਉੜੀਸਾ, ਕਰਨਾਟਕਾ ਔਰ ਗੁਜਰਾਤ 'ਚ ਨੇ, ਉਹਨਾਂ ਨੂੰ ਵੀ ਪਾਸੇ ਕਰਕੇ ਜਿਵੇਂ BJP ਨੇ ਆਪਣੇ ਪੋਲੀਟੀਕਲ ਏਜੰਡੇ ਨੂੰ ਅੱਗੇ ਤੋਰਿਆ ਪ੍ਰਾਣ ਪ੍ਰਤਿਸ਼ਠਾ ਦੇ ਨਾਂ ਥੱਲੇ, ਹੁਣ ਉਹਨਾਂ ਨੂੰ ਇਹ ਲੱਗਦਾ ਕਿ ਵੀ ਔਰ 4 ਚੁਫੇਰੇ ਕਿ ਜੀ ਭਵਯ ਮੰਦਿਰ ਬਣ ਗਿਆ ਉੱਥੇ ਹੀ। ਔਰ BJP ਨੇ ਰਿਜ਼ੋਲਵ, ਔਰ ਮੋਦੀ ਨੇ ਆਪਣੀ ਪ੍ਰੈਜੈਂਟੇਸ਼ਨ ਵੀ ਕਿਹਾ ਸੀ ਕਿ ਵੀ ਰੱਬ ਨੇ ਮੈਨੂੰ ਚੁਣਿਆ, ਰਾਮ ਜੀ ਨੇ। ਮਤਲਬ ਹੁਣ ਜਦੋਂ ਇਹ ਸਪੈਸ਼ਲ ਚੋਇਸ ਦੀ ਗੱਲ ਹੁੰਦੀ ਹੈ, ਇਹ ਡਿਵਾਈਨ ਦੇ ਨਾਲ ਜੁੜਿਆ ਜਾਂਦਾ। ਜਿਵੇਂ ਪੋਪ ਕਿਸੇ ਜ਼ਮਾਨੇ 'ਚ ਸਮਝਦਾ ਸੀ ਵੀ ਉਹ ਜੀਸਸ ਦੀ ਇਨਕਾਰਨੇਸ਼ਨ ਨੇ, ਔਰ ਅੱਜ ਵੀ ਨਾਟ ਇਨਕਾਰਨੇਸ਼ਨ, ਕਿ ਉਹਨਾਂ ਦੇ ਉੱਤੇ ਉਹੀ ਹੈ। ਔਰ ਇਹੀ ਰੋਮਨ ਰਾਜਿਆਂ ਦਾ ਕਾਨਸੈਪਟ ਸੀ, ਇਹੀ ਬ੍ਰਾਹਮਣਾਂ ਦਾ ਜਿਹੜਾ ਜਦੋਂ ਈਵਨ ਮੁਗਲ ਔਰ ਉਸ ਤੋਂ ਪਹਿਲਾਂ ਖਿਲਜੀ ਔਰ ਦੂਸਰੇ ਲੋਕ ਕਾਬਜ਼ ਸੀ, ਗੌਰੀ, ਤੇ ਉਦੋਂ ਵੀ ਇਹ ਕਹਿੰਦੇ ਸੀ ਦਿਲੀਸ਼ਵਰੋ ਔਰ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਤੇ ਹੁਣ ਤਾਂ ਹੈ ਹੀ ਸਨਾਤਨ ਵਾਲੇ ਨੂੰ ਕਹਿ ਰਿਹਾ ਵੀ ਮੈਨੂੰ ਰੱਬ ਨੇ ਖਾਸ ਤੌਰ ਦੇ ਉੱਤੇ ਚੁਣਿਆ। ਹੁਣ ਉਹ ਡਿਵਿਨਿਟੀ, ਔਰ ਜੇ ਤੁਸੀਂ ਉਹਦੇ ਤੌਰ ਤਰੀਕਾ ਦੇਖੋ, ਜਿਸ ਢੰਗ ਨਾਲ ਉਹ ਵਿਚਰਦਾ, ਤੁਰਦਾ, ਔਰ ਜਿਵੇਂ ਉਹ ਕਰਦਾ, ਉਹ ਵਾਕਈ। ਔਰ ਜਿਹੜਾ ਉਹ ਚੰਪਤ ਰਾਏ, ਜਿਹੜਾ ਮੇਨ ਕਮੇਟੀ ਵਾਲਾ ਜਿਹਨੇ ਇਨਵੀਟੇਸ਼ਨ ਦਿੱਤਾ, ਉਹਨੇ ਤਾਂ ਕਿਹਾ ਵੀ ਇਹ ਵਿਸ਼ਨੂੰ ਦਾ ਅਵਤਾਰ ਹੈ। ਔਰ ਉਹਦੇ 'ਚ ਇੱਕ ਉਹਨਾਂ ਦਾ ਯੂਟਿਊਬਰ ਕਹਿ ਰਿਹਾ ਸੀ ਵਿਸ਼ਨੂੰ ਦਾ ਅਵਤਾਰ ਨਹੀਂ, ਖੁਦ ਵਿਸ਼ਨੂੰ ਹੈ। ਵੀ ਹੁਣ ਤਾਂ ਸਟੈਪ ਜਿਹੜਾ ਉੱਥੇ ਤੱਕ ਪਹੁੰਚ ਗਿਆ। ਔਰ ਇਕੱਲੀ ਗੱਲ ਇਹ ਨਹੀਂ ਹੈ ਕਿ ਵੀ ਇਹ ਜਦੋਂ ਵੀ ਇਸ ਕਿਸਮ ਦੇ ਜਿਹੜੇ ਜਿਨ੍ਹਾਂ ਦੇ ਲਈ ਲਫ਼ਜ਼ ਹੈ ਤਾਂ ਇਹ ਹਿੰਦੀਆਈਜ਼ਡ ਹੈ, ਨਿਰੰਕੁਸ਼ ਜਿਹੜੇ ਅਥੋਰੀਟੇਰੀਅਨ ਹੁੰਦੇ ਨੇ, ਉਹਨਾਂ ਦੇ ਫਿਰ ਦਰਬਾਰੀ ਆਲਾ ਦੁਆਲਾ ਵੀ ਉਹਨਾਂ ਨੂੰ ਕਿਵੇਂ ਭਰਮਾ ਰਹੇ ਹੁੰਦੇ ਨੇ। ਜਿਵੇਂ ਇੱਕ ਬੜੀ ਕਹਾਣੀ ਸੁਣਾਈ ਜਾਂਦੀ ਹੈ ਕਿ ਭਾਈ
ਇੱਕ ਜਿਹੜਾ ਰਾਜਾ ਜਿਹੜਾ ਉਹ 4 ਚੁਫੇਰੇ ਵਾਹ ਚਾਹੁੰਦਾ ਸੀ, ਔਰ ਕਿਸੇ ਦਰਜੀ ਨੇ ਜਿਹੜਾ ਉਹ ਕਿਸੇ ਬੰਦੇ ਨੇ ਕਿਹਾ ਵੀ ਇਹਦਾ ਜ਼ਰਾ ਕੰਮ ਕਰੀਏ। ਉਹਨੇ ਕਿਹਾ ਜੀ ਮੈਂ ਤੈਨੂੰ ਐਸਾ ਡਰੈਸ ਤੈਨੂੰ ਬਣਾ ਕੇ ਦਿਆਂਗਾ ਜਿਹੜਾ ਡਰੈਸ ਜਿਹੜਾ ਹੈ ਉਹ ਉਹਨੂੰ ਹੀ ਜਿਹੜਾ ਨਜ਼ਰ ਆਏਗਾ, ਜਿਹੜਾ ਕਿ ਜਿਹਦੇ 'ਚ ਕੋਈ ਜਿਹੜਾ ਉਹ ਗੁਨਾਹ ਨਹੀਂ ਹੋਏਗਾ ਔਰ ਜਿਹੜਾ ਤੈਨੂੰ ਪੂਰੀ ਤਰ੍ਹਾਂ ਸਮਰਪਿਤ ਹੋਏਗਾ। ਤੇ ਉਹਨੇ ਹੌਲੀ ਹੌਲੀ ਡਰੈਸ ਕੀ ਬਣਾਉਣਾ ਸੀ, ਉਹਨੇ ਉਹਦੇ ਕੱਪੜੇ ਲਵਾ ਕੇ ਵੀ ਹੱਥਾਂ ਨਾਲ ਕਰਕੇ ਨੰਗਾ ਕਰਕੇ ਉਹਨੂੰ ਤੋੜ ਦਿੱਤਾ। ਹੁਣ ਉਹਦਾ ਉਹ ਜਲੂਸ ਨਿਕਲਦਾ ਜਾ ਰਿਹਾ ਔਰ ਲੋਕ ਤਾੜੀਆਂ ਮਾਰ ਰਹੇ ਨੇ ਵੀ ਵਾਹ ਵਾਹ ਕਿਆ ਡਰੈਸ ਹੈ, ਕਿਉਂਕਿ ਇਹ ਵੀ ਸਾਰੇ ਸ਼ਹਿਰ 'ਚ ਘੁਮਾਇਆ ਹੋਇਆ ਕਿ ਵੀ ਜਿਹੜਾ ਨੁਕਸ ਕੱਢੇਗਾ ਉਹ ਮਰ ਗਿਆ। ਹਾਂ, ਸੋ ਮਤਲਬ ਕਿ ਵੀ ਔਰ ਕਹਿੰਦਾ ਵੀ ਇੱਕ ਛੋਟਾ ਜਿਹਾ ਬੱਚਾ ਜਿਹਨੂੰ ਚੁੱਕਿਆ ਹੋਇਆ ਉਹਨੇ, ਉਹ ਆਪਣੇ ਕਹਿੰਦਾ ਕਿ ਪਾਪਾ ਇਹ ਨੰਗਾ ਕਿਉਂ ਹੈ। ਸੋ ਮਤਲਬ ਇਹ ਹੈ ਵੀ ਇਹ ਉਹ ਫਿਰ ਇਹ ਹੁੰਦਾ ਹੈ ਜੀ, ਜਦੋਂ ਇਸ ਕਿਸਮ ਦੇ ਲੋਕ ਪਾਵਰ ਚਾਹੁੰਦੇ ਨੇ, ਉਹ ਆਲੇ ਦੁਆਲੇ ਸਾਰੇ ਦਰਬਾਰੀ ਵੀ ਫਿਰ ਉਸ ਕਿਸਮ ਦੇ ਬੱਲੇ 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 ਕਰਨ ਵਾਲੇ ਹੁੰਦੇ ਨੇ। ਉਸ ਕਿਸਮ ਦੀ ਕਿਚਨ ਕੈਬਨਿਟ ਇੰਦਰਾ ਗਾਂਧੀ ਦੀ ਸੀ, ਅਦਰਵਾਈਜ਼ ਉਹਨੂੰ ਇਹ ਤਾਂ ਨਹੀਂ ਹੈ ਕਿ ਵੀ ਜਿਹੜੇ ਬਾਅਦ ਦੇ ਵਿੱਚ ਤਾਂ ਲਿਖਣ ਨੂੰ ਪ੍ਰਣਾਬ ਮੁਖਰਜੀ ਨੇ ਵੀ ਲਿਖਿਆ, ਦੂਜਾ ਕਿ ਜੀ ਮੈਂ ਕਿਹਾ ਸੀ ਜੇ ਦਰਬਾਰ ਸਾਹਿਬ ਤੇ ਹਮਲਾ ਨਾ ਕਰਨਾ, ਸਿੱਖਾਂ ਨੇ ਤਾਂ ਅਬਦਾਲੀ ਨੂੰ ਨਹੀਂ ਸੀ ਛੱਡਿਆ, ਦੂਜੇ ਇਹ ਸਭ ਬਾਅਦ 'ਚ। ਉਸ ਵੇਲੇ ਜਿਹੜਾ ਰਾਜਾ ਹੁੰਦਾ, ਔਰ ਉਹੀ ਇੰਦਰਾ ਵੇਲੇ ਵੀ ਇਹੀ ਹਾਲ ਸੀ ਉਹਦਾ, ਉਹ ਡੀ.ਕੇ. ਬਰੂਆ ਕਾਂਗਰਸ ਪ੍ਰੈਜ਼ੀਡੈਂਟ ਹੁੰਦਾ ਸੀ ਅਸਾਮ ਤੋਂ, ਤੇ ਉਹਦਾ ਇਹ ਕੋਟ ਸੀ ਕਿ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ। ਉਹ ਵੀ ਸਮਝਣ ਲੱਗ ਗਏ ਸੀ ਕਿ ਮੇਰੇ ਨਾਲ ਹੀ ਇੰਡੀਆ ਤੇ ਮੈਂ ਹੀ ਇੰਡੀਆ ਹੈ। ਹੁਣ ਇਹੀ ਮੋਦੀ ਹੈ ਤਾਂ ਮੁਮਕਿਨ ਹੈ ਦੇ ਥੱਲੇ ਉਹਨੂੰ ਇਸ ਲੈਵਲ ਤੱਕ ਪਹੁੰਚਾ ਦਿੱਤਾ ਗਿਆ, ਔਰ ਈਵਨ ਇਸ ਸੋ ਕਾਲਡ ਪ੍ਰਾਣ ਪ੍ਰਤਿਸ਼ਠਾ ਦੇ ਨਾਂ ਥੱਲੇ ਵੀ ਕਿ ਉਹਦੀ ਕੈਬਨਿਟ ਜਿਹੜੀ ਹੈ ਉਹਨੇ ਰੈਜ਼ੋਲੂਸ਼ਨ ਕੀਤਾ ਮੋਦੀ ਦੀ ਜੈ ਜੈਕਾਰ ਦਾ। ਯੂਨੀਅਨ ਕੈਬਨਿਟ ਕੰਗ੍ਰੈਚੁਲੇਟਸ PM ਮੋਦੀ ਫॉर ਗ੍ਰੈਂਡ ਕੰਸੀਕ੍ਰੇਸ਼ਨ ਸੈਰੇਮਨੀ ਐਟ ਰਾਮ ਟੈਂਪਲ ਇਨ ਅਯੁੱਧਿਆ। ਔਰ ਉਹਦੀ ਜਦੋਂ ਮੈਂ ਸ਼ਬਦਾਵਲੀ ਦੇਖੀ ਤਾਂ ਮੈਨੂੰ ਉਹ ਨੰਗਾ ਰਾਜਾ ਵੀ ਯਾਦ ਆਇਆ, ਤੇ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ ਵੀ ਯਾਦ ਆਇਆ, ਹਿਟਲਰ ਵੀ ਆਇਆ, ਮੁਸੋਲਿਨੀ ਤਾਂ ਆਇਆ ਹੀ ਆਇਆ। ਔਰ ਉਹਦੇ 'ਚ ਇਹ ਰੈਜ਼ੋਲੂਸ਼ਨ 'ਚ ਕਹਿ ਰਹੇ ਨੇ ਕਿ ਦ ਕੰਟਰੀਜ਼ ਬਾਡੀ had got independence in 1947, but the Pran Pratishtha of its soul happened on January 22nd, 23 through the Prime Minister Modi, Mr. Thakur, his minister said in the resolution. ਉਹਨੇ ਕਿਹਾ ਜੀ ਭਾਵੇਂ ਆਜ਼ਾਦ 1947 'ਚ ਹੋਇਆ, ਪਰ ਇਹ ਜਿਹੜੀ ਉਹਦੀ ਸੋਲ ਹੈ, ਰੂਹ ਹੈ ਮੁਲਕ ਦੀ, ਇਹ 22 ਜਨਵਰੀ ਨੂੰ ਹੀ ਉਸ ਦੇ ਵਿੱਚ ਪਈ ਹੈ। ਫਿਰ ਉਹ ਕਿਹਾ ਗਿਆ ਟੁਡੇ ਵੀ ਕੈਨ ਸੇ that not from a political but spiritual point of view the destiny has chosen you for the Pran Pratishtha of Lord Ram। ਕਿ ਤੂੰ ਡਿਵਾਈਨ ਹੈ। ਉਹਦੀ ਕੈਬਨਿਟ ਵਾਲੇ ਕਹਿ ਮੋਦੀ ਤੂੰ ਡਿਵਾਈਨ ਹੈ, ਰੱਬ ਨੇ ਤੈਨੂੰ ਚੁਣਿਆ ਇਸ ਪ੍ਰਾਨ ਪ੍ਰਤਿਸ਼ਠਾ ਦੇ ਲਈ। ਔਰ ਦਾ ਫਾਊਂਡੇਸ਼ਨ ਆਫ ਇੰਡੀਆ ਸਨਾਤਨੀ ਮੂਵਮੈਂਟ ਐਂਡ ਗਲੋਬਲ ਇੰਪੈਕਟ, ਇਹ ਜਿਹੜੀ ਸਨਾਤਨ ਧਰਮ ਦੀ ਵਾਪਸ ਜੈ ਜੈਕਾਰ ਹੈ ਉਹ ਤੇਰੇ ਰਾਹੀਂ ਹੋ ਰਹੀ ਹੈ। ਫਿਰ ਉਹਨਾਂ ਨੇ ਕਿਹਾ ਜੀ ਸਾਡੇ ਲਈ ਇਹ ਬੜੇ ਫਖਰ ਵਾਲੀ ਗੱਲ ਸੀ, ਲਾਈਫ ਟਾਈਮ ਓਪਰਚੁਨਿਟੀ, ਔਰ ਇਹ ਸਾਰਾ ਜਿਹੜਾ ਇਹ ਚੱਲ ਰਿਹਾ। ਹੁਣ ਇਸ ਦੇ ਨਾਲ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਭਾਈ ਹੁਣ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਇਹ ਸਾਰਾ ਹੈ ਤਾਂ ਕੰਮ ਜੈ ਜੈਕਾਰ ਲਈ ਵੀ ਹੈ, ਪਰ ਵੋਟਾਂ ਵਟੋਰਨ ਲਈ ਹੈ। ਇਲੈਕਸ਼ਨਾਂ ਕਿਸੇ ਵੇਲੇ ਵੀ ਅਨਾਊਂਸ ਹੋ ਸਕਦੀਆਂ ਨੇ, ਮੋਸਟ ਲਾਈਕਲੀ ਅਪ੍ਰੈਲ 'ਚ ਹੋਣ ਦੀ ਸੰਭਾਵਨਾ ਹੈ, ਮਾਰਚ ਅਪ੍ਰੈਲ 'ਚ। ਹੁਣ ਉਹਨਾਂ ਨੂੰ ਲੱਗਦਾ ਵੀ ਇਹ ਜਿਹੜਾ ਰਾਮ ਮੰਦਰ ਦੇ ਨਾਂ ਥੱਲੇ ਇੱਕ ਅਸੀਂ ਆਰਟੀਫਿਸ਼ੀਅਲ ਵੇਵ ਸਾਰੇ ਪਾਸੇ ਉਹ ਭਗਵੇ ਝੰਡੇ ਲਹਿਰਾ ਦਿੱਤੇ ਲੋਕਾਂ ਦੇ। ਕਿੰਨੀਆਂ ਪਿਕਚਰਸ ਆਈਆਂ ਨੇ ਮਸੀਤਾਂ ਦੇ ਉੱਤੇ ਚੜ੍ਹ ਕੇ ਵੀ, ਆਗਰੇ ਮਸੀਤ ਦੇ ਉੱਤੇ, ਚਰਚ ਦੇ ਉੱਤੇ ਵੀ ਝੰਡੇ ਲਾਏ। ਮਤਲਬ ਉਹਨਾਂ ਨੇ ਬਿਲਕੁਲ ਮੈਸੇਜ ਦੇ ਦਿੱਤਾ ਹੈ ਕਿ ਭਾਈ ਇਹ ਜਿਹੜਾ ਬਾਕੀ ਸਾਰੇ ਦੋਮ ਤੇ ਸੇਮ ਨੇ, ਸੈਕੰਡ ਤੇ ਥਰਡ ਕਲਾਸ ਸਿਟੀਜ਼ਨ ਨੇ, ਪਰ ਇਹ ਉਸ ਦੇ ਉੱਤੇ ਮੋਦੀ ਨੂੰ ਵੀ ਹੁਣ ਲੱਗਦਾ ਹੈ ਕਿ ਬਈ ਇਸ ਦਾ ਉਹਨੇ ਕਿਹਾ ਜੀ ਮੈਂ ਲਾਰਡ ਰਾਮਾਸ ਟੀਚਿੰਗ ਬਿਹਾਈਂਡ ਸਭ ਕਾ ਸਾਥ PM ਮੋਦੀ ਰਾਈਟਸ ਟੂ ਪ੍ਰੈਜ਼ੀਡੈਂਟ। ਉਹਨੂੰ ਸੱਦਿਆ ਨਹੀਂ ਹੈ ਉਸ ਯੂਦਰ ਬੀਬੀ ਨੂੰ, ਪਰ ਉਹਨੂੰ ਕਹਿ ਰਿਹਾ ਜੀ ਦੇਖੋ ਹੁਣ ਇਹ ਨਵਾਂ ਨਾਰਾ ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ, ਸਭ ਕਾ ਪ੍ਰਯਾਸ। ਤੁਸੀਂ ਲਫ਼ਜ਼ ਹੀ ਕੱਢਣੇ ਨੇ, ਜਿੰਨੇ ਮਰਜ਼ੀ ਕੱਢੀ ਜਾਓ। ਹਾਂਜੀ, ਉਹਨੂੰ ਕਹਿ ਰਿਹਾ ਕਿ ਜੀ ਇਹ ਜਿਹੜਾ ਮੈਂ ਇਹ ਨਾਰਾ ਦੇ ਰਿਹਾ ਇਹ ਲਾਰਡ ਰਾਮਾ ਨੇ ਹੀ ਦਿੱਤਾ ਹੋਇਆ, ਇਹ ਰਾਮ ਰਾਜ ਦਾ ਹੀ ਜਿਹੜਾ ਮੈਂ ਅੱਗੋਂ ਤੋਰ ਰਿਹਾ। ਪਰ ਜਿਹੜਾ RSS ਨੂੰ ਡਰ ਹੈ ਕਿ ਵੀ ਇਹ ਜਿਹੜਾ ਇਹਨਾਂ ਨੇ ਨੌਟੰਕੀ ਕ੍ਰੀਏਟ ਕੀਤੀ ਕਿ ਵੀ ਇਹ ਨਾ ਹੋਏ ਵੀ ਅਗਲੇ ਕੁਛ ਦਿਨਾਂ 'ਚ ਜਿਹੜਾ ਫਿਜ਼ਲ ਆਊਟ ਹੋ ਜਾਏ, ਕਿਉਂਕਿ G20 ਦਾ ਵੱਡਾ ਗੁੱਡਾ ਬੰਨਿਆ ਸੀ, ਉਹ ਵੀ ਫਿਜ਼ਲ ਆਊਟ ਹੋ ਗਿਆ। ਉਹ ਤਾਂ ਬਿਲਕੁਲ ਮੂੰਹ ਤੇ ਜਿਵੇਂ ਕਹਿੰਦੇ ਨੇ ਐਗ ਔਨ ਦਾ ਫੇਸ। ਫਿਰ ਹੋ ਗਿਆ ਜੀ ਵਿਮਨ ਰਿਜ਼ਰਵੇਸ਼ਨ ਦਾ ਅਸੀਂ ਕੋਟਾ ਇੰਨੇ ਫੀਸਦੀ ਸੀਟਾਂ ਵਿਮਨ, ਉਹ ਵੀ ਗੱਲ ਉੱਡ ਗਈ।
ਡੈਟ ਦੇ ਥੱਲੇ ਜਾ ਰਹੇ ਨੇ। ਮਾਰਕੀਟ 'ਚ ਜਿਹੜਾ ਉਹਨਾਂ ਦਾ ਇੰਟਰਨੈਸ਼ਨਲੀ ਜਿਹੜਾ ਉਹਨਾਂ ਦੀ ਇਕਨੋਮੀ ਨੂੰ ਲੈ ਕੇ ਵੀ ਕੋਈ ਬਹੁਤਾ ਪੋਜ਼ਿਟਿਵ ਨਹੀਂ। ਹਾਲਾਂਕਿ ਝੂਠੇ ਅੰਕੜੇ ਪੇਸ਼ ਕਰਨਗੇ, ਅਜੇ ਬਜਟ ਉਹਨਾਂ ਨੇ ਪੇਸ਼ ਕਰਨਾ ਹੈ, ਜਿਹੜਾ ਪੈਸਾ ਇਕੱਠਾ ਕੀਤਾ ਹੋਇਆ ਉਹ ਜਿਹੜਾ ਆਰਡਰਡ ਸਕੀਮਾਂ 'ਚ ਦੇਣਗੇ। ਲੇਕਿਨ ਉਹਨਾਂ ਨੂੰ ਇਹ ਡਰ ਹੈ ਕਿ ਵੀ ਜੇ ਇਹ ਮੋਮੈਂਟਮ ਕਾਇਮ ਨਾ ਰਹੀ ਤੇ ਅਲਟੀਮੇਟਲੀ ਇਹ ਜਿਹੜਾ ਰਾਮ ਦੇ ਨੂੰ ਉਹਨਾਂ ਨੇ ਵੋਟਾਂ 'ਚ ਕਨਵਰਟ ਕਰਨਾ ਹੈ, ਭਗਵਾਨ ਰਾਮ ਦੇ ਨਾਲ, ਉਹ ਨਹੀਂ ਹੋ ਸਕਣਾ ਤੇ ਉਹਦਾ ਵੀ ਉਹਨਾਂ ਨੇ ਪ੍ਰਬੰਧ ਕਰ ਲਿਆ। ਔਰ ਇਹ ਮੇਨ ਨਿਊਜ਼ ਹੈ, ਸੰਘ ਪਰਿਵਾਰ ਟੂ ਟੇਕ ਓਵਰ 50 ਲੱਖ ਪੀਪਲ ਟੂ ਵਿਜ਼ਿਟ ਅਯੁੱਧਿਆ ਇਨ ਮੰਥਸ ਟੂ ਕਮ। ਵਿਸ਼ਵ ਹਿੰਦੂ ਪਰਿਸ਼ਦ, RSS and other organizations begin making arrangements for people in India and abroad, even as BJP ministers and MLAs plan for people in their constituencies। ਉਹਨਾਂ ਨੇ ਆਰਡਰ ਕਰ ਦਿੱਤਾ ਹੈ ਕਿ ਭਾਈ ਆ ਟੋਟਲ 500 ਤੋਂ ਜ਼ਿਆਦਾ ਹਲਕੇ ਨੇ ਲੋਕ ਸਭਾ ਦੇ, ਉਹਨਾਂ ਨੇ ਆਪਣੇ ਸਾਰਿਆਂ ਨੂੰ ਇਹ ਆਰਡਰ ਕਰ ਦਿੱਤੇ ਨੇ। ਔਰ ਇਹਨੇ ਬਿਲਕੁਲ ਖਬਰ ਵਿਦ ਐਨ ਏਮ ਟੂ ਮੇਨਟੇਨ ਦਾ ਮੈਸਿਵ ਨੇਸ਼ਨ ਵਾਈਡ ਮੋਮੈਂਟਮ ਅਰਾਊਂਡ ਰਾਮ ਟੈਂਪਲ। Various wings of Sangh Parvar, including RSS and BJP, will be taking over 50 lakh people to Ayodhya for a visit to the temple in the months to come. Kadon tak will continue till Ram Navami, falling on April 17th. ਰਾਮ ਨੌਮੀ ਦੇ ਰਾਮ ਚੰਦਰ ਜੀ ਦਾ ਸੈਲੀਬ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਰਾਮ ਨੌਮੀ 9 ਰਾਤਾਂ ਉਹ ਚੱਲਦਾ ਹੈ। ਲੇਕਿਨ ਇਹੀ ਮਾਰਚ ਅਪ੍ਰੈਲ ਚੋਣਾਂ ਦਾ ਪੀਰੀਅਡ ਹੈ ਬਿਲਕੁਲ ਉਦੋਂ ਤੱਕ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜੀ ਆਲਰੇਡੀ ਉਸ ਦੇ ਪ੍ਰਬੰਧ ਕਰ ਲਏ ਗਏ ਨੇ। ਔਰ ਉਹਨਾਂ ਦੀ ਇੰਟਰਨਲ ਪਾਰਟੀ ਮੀਟਿੰਗ ਹੋਈ ਜਿਹਦੇ 'ਚ BJP ਦੇ ਮੁਖੀ JP ਨੱਡਾ ਨੇ ਸਾਰੇ MLA ਔਰ MPs ਨੂੰ ਇਹ ਆਰਡਰ ਕੀਤੇ। ਉਹਨਾਂ ਨੇ ਕਿਹਾ ਜੀ 543 ਲੋਕ ਸਭਾ ਦੇ ਹਲਕੇ ਨੇ ਭਾਰਤ 'ਚ ਔਰ ਹਰ ਇੱਕ 'ਚੋਂ ਹਰ BJP ਦਾ MP 10-10 ਹਜ਼ਾਰ ਬੰਦਾ ਕੱਢੇ। ਮਤਲਬ ਇਹ ਆ ਵੀ ਫੰਡਿੰਗ ਉਹ ਕਰਨਗੇ, ਟ੍ਰੇਨ ਵੀ, ਬੱਸਾਂ ਵੀ, ਰਹਿਣ ਦਾ ਵੀ, ਕਿ ਵੀ ਉੱਥੇ ਭੀੜ ਐਂ ਲੱਗੇ ਕਿ ਵੀ ਜਾ ਕੇ ਜਿਹੜੇ ਫਿਰ ਆਉਣਗੇ ਉਹਨਾਂ ਨੂੰ ਵੋਟਾਂ ਪਾਉਣਗੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਜਿਹੜਾ ਇਸ ਨੂੰ ਫੈਸਿਲੀਟੇਟ ਕਰ ਰਹੇ ਹਾਂ। ਮਨੋਜ ਤਿਵਾੜੀ ਜਿਹੜਾ ਇਹਨਾਂ ਦਾ BJP ਦਾ MP ਹੈ ਦਿੱਲੀ ਤੋਂ, ਉਹਨੇ ਕਿਹਾ ਕਿ ਵੀ ਉਹ 14,000 ਲੋਕਾਂ ਨੂੰ ਆਪਣੇ ਹਲਕੇ 'ਚੋਂ ਜਿਹੜਾ ਅਯੁੱਧਿਆ ਲਿਜਾ ਰਿਹਾ ਇਹਦਾ ਆਉਣ ਵਾਲੇ ਮਹੀਨੇ 'ਚ। ਔਰ ਇਹ ਉਹਨੇ ਕਿਹਾ ਜੀ ਅਸੀਂ ਸਾਰੀ ਟ੍ਰਿਪ ਨੂੰ ਫੰਡ ਵੀ ਕਰਾਂਗੇ। ਇਸੇ ਤਰ੍ਹਾਂ ਉੱਤਰਾਖੰਡ ਤੋਂ ਜਿਹੜਾ BJP ਦਾ ਸਪੋਕਸਮੈਨ ਹੈ, ਉਹਨਾਂ ਨੇ ਕਿਹਾ ਜੀ ਅਸੀਂ ਸਪੈਸ਼ਲ ਬੱਸਾਂ ਔਰ ਟ੍ਰੇਨਸ ਅਰੇਂਜ ਕੀਤੀਆਂ ਨੇ ਅਯੁੱਧਿਆ ਦੀ ਟਰੈਵਲ ਦੇ ਲਈ। ਇਸੇ ਲਈ ਮਾਸ ਮੋਬਿਲਾਈਜੇਸ਼ਨ ਲਈ ਵਿਸ਼ਵ ਹਿੰਦੂ ਪਰਿਸ਼ਦ ਨੇ ਕਿਹਾ ਕਿ ਵੀ ਅਸੀਂ 10 ਕਰੋੜ ਫੈਮਲੀਜ਼ ਦੀ ਪਾਰਟਿਸਿਪੇਸ਼ਨ ਆਉਣ ਵਾਲੇ ਪੀਰੀਅਡ ਦੇ ਵਿੱਚ ਕਰਾਵਾਂਗੇ। ਔਰ ਇਸ ਦੇ ਲਈ ਅਸੀਂ ਵੱਡੇ ਪੈਮਾਨੇ ਦੇ ਉੱਤੇ ਪ੍ਰਬੰਧ ਕੀਤੇ ਨੇ। ਸੋ ਕੁੱਲ ਮਿਲਾ ਕੇ ਰਾਮ ਜੀ ਵੀ ਇਹ ਦੇਖ ਕੇ, ਕਿਉਂਕਿ ਥਾਲੀ ਦੇ ਵਿੱਚ ਦੀਵੇ ਰਾਮ ਦੇ ਨਾਂ ਦੇ ਬਾਲੇ ਹੋਏ ਨੇ, ਬਗਲੀ ਪਾਈ ਹੋਈ ਹੈ ਕਿ ਵੋਟਾਂ ਇਹਦੇ 'ਚ ਪਾਓ, ਤੇ ਉਹ ਵੀ ਦੇਖ ਕੇ ਕਹਿੰਦੇ ਹੋਣੇ ਨੇ ਰਾਮ ਹਰੇ ਰਾਮ ਕਹਿੰਦੇ ਹੋਣਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।